ਉਹੀ ਗੱਲ ਅੰਮ੍ਰਿਤਪਾਲ ਸਿੰਘ ਕਰਦੇ ਆ ਜਿਹੜੇ 30 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਨੇ ਕੀਤੀ ਆ ਕਿ ਤੁਸੀਂ ਸ਼ਸਤਰ ਰੱਖੋ। ਸਾਨੂੰ ਇਹ ਲਾਇਸੈਂਸਾਂ ਦੀ ਕੋਈ ਲੋੜ ਨਹੀਂ ਹੈਗੀ। ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਬਖਸ਼ੇ ਆ। ਇਹ ਕਿ ਮੋਦੀ ਜਾਂ ਕਿਸੇ ਗਾਂਧੀ ਦੀ ਦੇਣ ਨਹੀਂ ਹੈਗੀ, ਸਾਡੇ 10ਵੇਂ ਪਾਤਸ਼ਾਹ ਦੀ ਦੇਣ ਆ, ਸਾਡੇ 6ਵੇਂ ਪਾਤਸ਼ਾਹ ਦੀ ਦੇਣ ਆ ਸ਼ਸਤਰ ਜਿਹੜੇ ਆ। ਇਹ ਸਾਨੂੰ ਸ਼ਸਤਰ ਵਧੀਆ ਤੋਂ ਵਧੀਆ ਰੱਖਣੇ ਚਾਹੀਦੇ ਆ। ਸਾਡਾ ਦਾੜਾ, ਸਾਡੀ ਜਿਹੜੀ ਦਸਤਾਰ ਆ, ਇਹ ਗਵਰਨਮੈਂਟ ਨੂੰ ਚੁੱਭਦੀ ਆ। ਇਹ ਜਿਹੜੀ ਗੱਲ ਆ, ਜੇ ਤੁਸੀਂ ਵੀਰ ਦੇ ਰਾਹ ਦੇ ਉੱਤੇ ਚੱਲਣਾ ਨਾ, ਜੇ ਸੱਚੀ ਮੰਨਦੇ ਆ ਤਾਂ ਤੁਸੀਂ ਅੰਮ੍ਰਿਤ ਛਕੋ, ਆਨੰਦਪੁਰ ਸਾਹਿਬ ਵਾਪਸ ਮੁੜੋ ਪਲੀਜ਼। ਜਿਹੜੇ ਸਾਡੇ ਕੋਲ ਸਾਨੂੰ ਮਿਲੇ ਆ, ਜਿਹੜੇ ਸੱਚ ਦੇ ਉੱਤੇ ਖੜੇ ਆ, ਉਹਨਾਂ ਦੇ ਜੇ ਆਪਾਂ ਹੁਣ ਨਾ ਉਹਨਾਂ ਦੇ ਰਸਤੇ 'ਤੇ ਚੱਲੇ, ਜੇ ਨਾ ਉਹਨਾਂ ਦਾ ਸਾਥ ਦਿੱਤਾ, ਤਾਂ ਫਿਰ 30 ਸਾਲ ਬਾਅਦ ਹੀ ਸਾਨੂੰ ਫਿਰ ਇੱਦਾਂ ਦੇ ਮਿਲਣਗੇ। ਗੁਰਦੁਆਰਾ ਸਾਹਿਬ ਮੋਡੈਸਟੋ ਸੀਰੀਜ਼ ਵਿਖੇ ਪਹੁੰਚੇ ਹੋਏ ਹਾਂ, ਜਿੱਥੇ ਵਿਸਾਖੀ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਸਮਾਗਮ ਚੱਲ ਰਹੇ ਆ। ਇੱਥੇ ਅਕਾਲ ਯੂਥ USA ਦੇ ਦੁਆਰਾ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ। ਸਟਾਕਟਨ ਗੁਰਦੁਆਰਾ ਸਾਹਿਬ ਵਿੱਚ ਵੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀਗੀ, ਤੇ ਆਓ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ, ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਾਹਿਬ ਸਿੰਘ ਆ ਅਤੇ ਮੈਂ ਅਕਾਲ ਯੂਥ USA ਦਾ ਇੱਕ ਮੈਂਬਰ ਆ। ਅਤੇ ਅਕਾਲ ਯੂਥ USA ਇੱਕ ਜਥੇਬੰਦੀ ਹੈ ਜੋ ਜਥੇਦਾਰ ਜਗਤਾਰ ਸਿੰਘ ਜੀ ਹਵਾਰੇ ਜੀ ਨੇ ਸ਼ੁਰੂ ਕੀਤੀ ਸੀ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ, ਤਾਂ ਕਿ ਸਾਡਾ ਇੱਕ ਗੋਲ ਸੀ ਕਿ ਅਸੀਂ ਯੂਥ ਨੂੰ ਇਕੱਠਾ ਕਰਕੇ ਯੂਥ ਦੇ ਵਿੱਚ ਪੰਥਕ ਜਿਹੜੇ ਮਸਲੇ ਆ ਉਹਨਾਂ ਨੂੰ ਸੁਲਝਾਈਏ ਅਤੇ ਆਪਾਂ ਉਹਨਾਂ ਬਾਰੇ ਗੱਲਬਾਤ ਕਰੀਏ ਕਿ ਯੂਥ ਦਾ ਕੀ ਫੈਸਲਾ ਆ ਇੱਕ ਮੁੱਦੇ ਦੇ ਉੱਤੇ। ਤਾਂ ਅੱਜ ਅਸੀਂ ਜਿਹੜਾ ਸਟਾਲ ਆਪਾਂ ਕੀਤਾ ਹੀ, ਪਿੱਛੇ ਤੁਸੀਂ ਦੇਖ ਹੀ ਸਕਦੇ ਆ ਵੀਡੀਓ ਦੇ, ਕਿ ਦਿੱਲੀ ਜੈਨੋਸਾਈਡ ਜਿਹੜਾ ਆ 84 ਦੇ ਵਿੱਚ ਜੈਨੋਸਾਈਡ ਹੋਇਆ ਆ। ਸਾਡੀ ਆਪਾਂ ਪੂਰੀ ਹਿਸਟਰੀ ਬਣਾਈ ਆ ਕਿ 1500 ਈਸਵੀ ਤੋਂ ਲੈ ਕੇ 84 ਤੱਕ ਸਾਡੇ ਨਾਲ ਕੀ ਹੋਇਆ, ਕਦੋਂ ਸਾਡਾ ਰਾਜ ਆਇਆ, ਕਦੋਂ ਸਾਡੇ ਨਾਲ ਨਸਲਕੁਸ਼ੀ ਕੀਤੀ ਗਈ। ਹਾਂਜੀ, ਅਤੇ ਜੇ ਅੱਜ ਵੀ ਦੇਖੀਏ ਤਾਂ ਉਹੀ ਚੀਜ਼ਾਂ ਅੱਜ ਫੇਰ ਹੋਣੀਆਂ 30 ਸਾਲ ਬਾਅਦ, ਕਿ ਜਦੋਂ ਹੁਣ ਇੰਟਰਨੈਟ ਸ਼ਟਡਾਊਨ ਕੀਤਾ ਹੈ ਸਰਕਾਰ ਨੇ, ਸਾਡੇ ਸਿੰਘਾਂ, ਇਕੱਲੇ ਸਿੰਘ ਨਹੀਂ ਫੜੇ, ਸਿੰਘਾਂ ਦੇ ਪਰਿਵਾਰਾਂ ਨੂੰ ਨਿਰਦੋਸ਼ੇ ਸਿੱਖ ਫੜੇ ਗਏ ਆ, ਹੈ ਨਾ ਜੀ। ਅਤੇ ਹੁਣ ਉਹੀ ਗੱਲ ਅੰਮ੍ਰਿਤਪਾਲ ਸਿੰਘ ਕਰਦੇ ਆ ਜਿਹੜੇ 30 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਨੇ ਕੀਤੀ ਆ ਕਿ ਤੁਸੀਂ ਸ਼ਸਤਰ ਰੱਖੋ। ਸਾਨੂੰ ਇਹ ਲਾਇਸੈਂਸਾਂ ਦੀ ਕੋਈ ਲੋੜ ਨਹੀਂ ਹੈਗੀ। ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਬਖਸ਼ੇ ਆ। ਇਹ ਕਿ ਮੋਦੀ ਜਾਂ ਕਿਸੇ ਗਾਂਧੀ ਦੀ ਦੇਣ ਨਹੀਂ ਹੈਗੀ, ਸਾਡੇ 10ਵੇਂ ਪਾਤਸ਼ਾਹ ਦੀ ਦੇਣ ਆ, ਸਾਡੇ 6ਵੇਂ ਪਾਤਸ਼ਾਹ ਦੀ ਦੇਣ ਆ ਸ਼ਸਤਰ ਜਿਹੜੇ ਆ। ਇਹ ਸਾਨੂੰ ਸ਼ਸਤਰ ਵਧੀਆ ਤੋਂ ਵਧੀਆ ਰੱਖਣੇ ਚਾਹੀਦੇ ਆ। ਪਰ ਇਹ ਜਿਹੜੀ ਗੱਲ ਆ, ਸ਼ਸਤਰ, ਸਾਡਾ ਦਾੜਾ, ਸਾਡੀ ਜਿਹੜੀ ਦਸਤਾਰ ਆ, ਇਹ ਗਵਰਨਮੈਂਟ ਨੂੰ ਚੁੱਭਦੀ ਆ। ਇਹ ਜਿਹੜੀ ਗੱਲ ਆ। ਤੇ ਵੀਰ ਜੀ, ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਕੱਲ ਜੋ ਪੰਜਾਬ ਦੇ ਵਿੱਚ ਵਾਪਰਿਆ, ਪਿੰਡ ਰੋਡੇ ਤੋਂ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਗ੍ਰਿਫਤਾਰ ਕੀਤਾ, ਹਿਰਾਸਤ 'ਚ ਲੈ ਲਿਆ, ਹੁਣ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਲੈ ਗਏ ਆ, ਉਸ ਦੇ ਉੱਤੇ ਤੁਹਾਡੇ ਇੱਥੇ ਨੌਜਵਾਨਾਂ ਨੂੰ ਵਿੱਚ ਕੀ ਪ੍ਰਤੀਕਿਰਿਆ ਰਹੀ? ਹਾਂਜੀ, ਸੋ ਸਾਡੀ ਹੁਣ ਬੇਸਿਕਲੀ ਜਿਹੜੀ ਮੀਡੀਆ ਤੱਕ ਖਬਰ ਪਹੁੰਚਾਉਣੀ ਹੈ ਉਹ ਇੱਕ ਗੱਲ ਹੈ, ਅਤੇ ਅਸੀਂ, ਸਾਡਾ ਇਹ ਖੂਬ ਗੱਲ ਆ ਸਾਡੇ ਵਾਸਤੇ ਕਿ ਅਸੀਂ ਜਿਹੜਾ ਸਾਡਾ ਯੂਥ ਆ ਉਹ ਇਕੱਠਾ ਹੁੰਦਾ ਆ, ਇਕੱਠੇ ਹੋ ਕੇ ਆਪਾਂ ਮੀਟਿੰਗਾਂ ਕਰਦੇ ਕਿ ਸਾਡਾ ਅਗਲਾ ਸਟੈਪ ਕੀ ਆ। ਅਤੇ ਸੰਗਤ ਨੂੰ ਵੀ ਬੇਨਤੀ ਹੈ ਕਿ ਜੋ ਕਿ ਅਸੀਂ ਯੂਥ ਨੂੰ ਕਹਿੰਦੇ ਆ, ਜੇ ਤੁਸੀਂ ਵੀਰ ਦੇ ਰਾਹ ਦੇ ਉੱਤੇ ਚੱਲਣਾ ਨਾ, ਜੇ ਸੱਚੀ ਮੰਨਦੇ ਆ ਤਾਂ ਤੁਸੀਂ ਅੰਮ੍ਰਿਤ ਛਕੋ, ਆਨੰਦਪੁਰ ਸਾਹਿਬ ਵਾਪਸ ਮੁੜੋ ਪਲੀਜ਼। ਵਾਹਿਗੁਰੂ ਜੀ। ਸੇ ਆਪਾਂ ਦੇਖ ਰਹੇ ਹਾਂ, ਕੱਲ੍ਹ ਜਦੋਂ ਇਹ ਖਬਰ ਪਤਾ ਲੱਗੀ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗੀ, ਅਤੇ ਫਿਰ ਕੀ ਵਿਚਾਰ ਚੱਲ ਰਹੇ ਸੀਗੇ? ਸਾਡੇ ਹੁਣ ਵਿਚਾਰ ਕਿ ਜੋ ਵੀਰ ਜੀ ਕਹਿ ਕੇ ਗਏ ਸੀ ਵੀਡੀਓ ਬਣਾ ਕੇ, ਸਾਨੂੰ ਹੀ ਪਤਾ ਹੀ ਕਿ ਗਵਰਨਮੈਂਟ ਨੇ ਲੱਤਾਂ ਖਿੱਚਣੀਆਂ, ਇਹਨਾਂ ਨੇ ਕੁਛ ਨਾ ਕੁਛ ਕਹਿਣਾ ਆ ਜੋ ਕਿ ਇਹਨਾਂ ਦੇ ਖਿਲਾਫ ਹੋਣਾ। ਜਿਵੇਂ ਉਹਨਾਂ ਨੇ ਕਿਹਾ ਆ ਕਿ ਅਸੀਂ ਇਹਨਾਂ ਨੂੰ ਆਪ ਅਰੈਸਟ ਕੀਤਾ ਆ, ਜੋ ਕਿ ਵੀਰ ਜੀ ਨੂੰ ਉਹਨਾਂ ਨੂੰ ਪਹਿਲਾਂ ਪਤਾ ਕਿ ਜਿਹੜੀ ਸਰਕਾਰ ਦੀ ਖੇਡ ਹੈ ਬਹੁਤ ਵੱਡੀ ਡੀਪ ਸਟੇਟ ਆ, ਕਿ ਕਰਦੇ ਕੁਛ ਹੋ ਰਿਹਾ ਤੇ ਕਹਿੰਦੇ ਕੁਛ ਹੋ ਰਿਹਾ। ਸੋ ਤੁਸੀਂ ਇਹ ਮੰਨਦੇ ਆ ਵੀ ਜੋ ਸਰਕਾਰ ਕਹਿ ਰਹੀ ਹੈ ਜਿਹੜਾ ਗ੍ਰਿਫਤਾਰ ਕੀਤਾ ਉਹ ਸੱਚ ਨਹੀਂ ਹੈ, ਜਿਹੜਾ ਇਹਨਾਂ ਨੇ ਆਪਣੇ ਆਪ ਨੂੰ ਹੀ ਉਹਨਾਂ ਦੇ ਸਾਹਮਣੇ ਪੇਸ਼ ਕੀਤਾ? ਹਾਂਜੀ, 100%, ਕਿਉਂਕਿ ਹੁਣ ਅੱਜ ਤੱਕ ਜਿਹੜਾ ਵੀ ਮਸਲਾ ਚੱਲਿਆ ਆ ਉਹਦੇ ਵਿੱਚ ਸੱਚ ਕੀ ਹੈ, ਇਹ ਕਿ ਸਰਕਾਰ ਨੇ ਦੱਸਿਆ ਆ, ਕਿ ਇਹ ਗੋਦੀ ਮੀਡੀਆ ਨੇ ਦੱਸਿਆ ਆ, ਕਿਉਂਕਿ ਇਹ ਵੀ ਜਿਹੜੀ ਗੱਲ ਆ ਇਹ ਸਾਨੂੰ ਵੀ ਪਤਾ ਆ, ਵੀਰ ਨੂੰ ਵੀ ਪਤਾ ਆ। ਤਾਂ ਕਰਕੇ ਵੀਰ ਨੇ ਪਹਿਲਾਂ ਵੀ ਵੀਡੀਓ ਬਣਾ ਕੇ ਉਹਨਾਂ ਨੇ ਦੱਸਿਆ ਕਿ ਮੈਂ ਸਰੈਂਡਰ ਕਰਨ ਲੱਗਾ ਆ, ਨਾ ਕਿ ਉਹਨਾਂ ਨੇ ਮੈਨੂੰ ਅਰੈਸਟ ਕਰਨਾ ਆ। ਹਾਂਜੀ, ਸੋ ਉੱਥੇ ਉਹ ਕਹਿ ਵੀ ਰਹੇ ਸੀਗੇ ਵੀ ਜਿੱਦਾਂ ਦੁਨਿਆਵੀ ਅਦਾਲਤ ਵਿੱਚ ਜਿੱਦਾਂ ਵੀ ਆ ਉਹਦੇ ਵਿੱਚ ਮੇਬੀ ਮੰਨਦੇ ਹੋਣ, ਪਰ ਅਕਾਲ ਪੁਰਖ ਦੀ ਅਦਾਲਤ ਵਿੱਚ
ਉਹ ਨਿਰਦੋਸ਼ ਆ, ਖਾਲਸਾ ਵਹੀਰ, ਉਹ ਕਹਿੰਦੇ ਵੀ ਮੈਂ ਮੁੜ ਵਾਪਸ ਆਊਂਗਾ, ਖਾਲਸਾ ਵਹੀਰ ਚਲਾਵਾਂਗੇ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੰਮ੍ਰਿਤ ਛਕਣ ਨੂੰ ਪ੍ਰੇਰਨਾ ਉਹਨਾਂ ਨੇ ਜਿਹੜੀ ਉਹ ਦਿੱਤੀ ਆ। ਤੇ ਤੁਹਾਡਾ ਇੱਥੇ ਹੁਣ ਕੀ ਅੱਗੇ ਤੁਸੀਂ ਕੀ ਸੋਚ ਰਹੇ, ਕੀ ਕਦਮ ਤੁਸੀਂ ਚੱਕਣੇ ਐਜ਼ ਏ ਯੂਥ, ਐਜ਼ ਏ ਤੁਹਾਡਾ ਜਿਹੜਾ ਇਹ ਤੁਸੀਂ ਗਰੁੱਪ ਬਣਾਇਆ? ਐਜ਼ ਅ ਯੂਥ ਸਾਡਾ ਇਹ ਕਦਮ ਹੈਗਾ ਆ ਕਿ ਜਿਹੜੀ ਵੀਰ ਸ਼ੁਰੂ ਕਰਕੇ ਗਈ ਸੀ ਨਾ, ਜਿਹੜੀ ਰਾਹ 'ਤੇ ਸਾਨੂੰ ਸਿੱਖ ਕੌਮ ਨੂੰ ਫੇਰ ਪਾ ਕੇ ਗਿਆ, ਜਿੱਦਾਂ ਪਹਿਲਾਂ ਵੀਰ ਦੀਪ ਸਿੱਧੂ ਪਾ ਕੇ ਗਿਆ ਸੀ, ਉਹੀ ਸਾਡਾ ਰਸਤਾ ਹੈ ਕਿ ਅਸੀਂ ਵੀ ਜਿਹੜੀਆਂ ਗੱਲਾਂ ਵੀਰ ਨੇ ਕੀਤੀਆਂ ਆ ਉਹੀ ਪ੍ਰਚਾਰ ਆਪਾਂ ਕਰਨਾ ਆ। ਠੀਕ ਹੈ ਜੀ, ਅੰਮ੍ਰਿਤ ਛਕਾਉਣ ਦਾ, ਠੀਕ ਹੈ ਜੀ, ਖਾਲਸਾ ਵੀਰ ਭਾਵੇਂ ਇੱਥੇ ਹੀ ਸ਼ੁਰੂ ਕਰਨੀ ਪਵੇ, ਸਾਡਾ ਇਹੀ ਆ ਕਿ ਆਪਾਂ ਪ੍ਰਚਾਰ ਕਰਨਾ ਆ ਜੋ ਵੀਰ ਜੀ ਕਹਿ ਕੇ ਗਏ ਆ, ਤੇ ਅਸੀਂ ਉਹਨਾਂ ਦੇ ਰਾਹ ਦੇ 'ਤੇ ਚੱਲਣਾ ਹੈ। ਇਹ ਗੱਲਾਂ ਜਿਹੜੀਆਂ ਕਿ ਬੋਲ ਕੇ ਨਹੀਂ ਬਸ ਹੋ ਜਾਂਦੀਆਂ, ਇਹਨਾਂ ਦੇ ਉੱਤੇ ਖੜਨਾ ਵੀ ਪੈਂਦਾ ਹੈ ਤੇ ਕਰਨਾ ਵੀ ਪੈਂਦਾ ਹੈ। ਹਾਂਜੀ, ਠੀਕ ਹੈ। ਸੋ ਨੌਜਵਾਨ ਜਿੱਦਾਂ ਦੀਪ ਸਿੱਧੂ ਦੇ ਨਾਲ ਜੁੜੇ ਸੀ, ਇੱਦਾਂ ਹੀ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਹੜੇ ਉਹ ਜੁੜੇ ਆ। ਤੁਸੀਂ ਇਸ ਟਾਈਮ ਅੰਮ੍ਰਿਤਪਾਲ ਸਿੰਘ ਨੂੰ ਛੁੱਟ ਕਿਸੇ ਹੋਰ ਨੂੰ ਵੀ ਐਜ਼ ਏ ਲੀਡਰ ਦੇਖਦੇ ਆ? ਹਾਂਜੀ, ਹੁਣ ਜੇ ਆਪਾਂ ਦੇਖੀ ਤਾਂ ਇਹ ਡਿਪੈਂਡ ਕਰਦੇ ਕਿ ਸਾਡੇ ਉੱਤੇ ਅਸਰ ਕਿਹੜੇ ਸਿੰਘ ਦਾ ਪੈਣ ਡਿਆ ਆ। ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਦਾ ਹੀ ਹੈ ਨਾ, ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਸਾਡੇ ਬੱਬਰ ਅਕਾਲੀ ਸੀ, ਬੱਬਰ ਖਾਲਸਾ, ਉਹਨਾਂ ਤੋਂ ਬਾਅਦ 'ਚ ਤੇ ਫਿਰ ਅਨੋਖ ਸਿੰਘ ਬੱਬਰ ਵਰਗੇ, ਤੇ ਅੱਜ ਵੀਰ ਅੰਮ੍ਰਿਤਪਾਲ ਸਿੰਘ ਵਰਗੇ, ਦੀਪ ਸਿੱਧੂ ਵਰਗੇ। ਉਹਨਾਂ ਤੋਂ ਇਲਾਵਾ ਅਜੇ ਤਾਂ ਸਾਡੇ ਕੋਲ ਹੋਰ ਕੋਈ ਲੀਡਰ ਨਹੀਂ ਹੈਗਾ, ਪਰ ਜਿਹੜੇ ਸਾਡੇ ਕੋਲ ਸਾਨੂੰ ਮਿਲੇ ਆ, ਜਿਹੜੇ ਸੱਚ ਦੇ ਉੱਤੇ ਖੜੇ ਆ, ਉਹਨਾਂ ਦੇ ਜੇ ਆਪਾਂ ਹੁਣ ਨਾ ਉਹਨਾਂ ਦੇ ਰਸਤੇ 'ਤੇ ਚੱਲੇ, ਜੇ ਨਾ ਉਹਨਾਂ ਦਾ ਸਾਥ ਦਿੱਤਾ, ਤਾਂ ਫਿਰ 30 ਸਾਲ ਬਾਅਦ ਹੀ ਸਾਨੂੰ ਫਿਰ ਇੱਦਾਂ ਦੇ ਮਿਲਣਗੇ। ਸੋ ਇਹ ਸਨ ਅਕਾਲ ਯੂਥ USA ਦੇ ਵੱਲੋਂ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ। ਸੋ ਇੱਥੋਂ ਇਹਨਾਂ ਦੀਆਂ ਗੱਲਾਂ ਤੋਂ ਇਹ ਸਾਫ਼ ਪਤਾ ਲੱਗਦਾ ਆ ਵੀ ਅੰਮ੍ਰਿਤਪਾਲ ਸਿੰਘ ਦੇ ਪ੍ਰਤੀ ਪ੍ਰੇਮ ਇੱਥੇ ਬਾਹਰ ਵੀ ਤੇ ਨੌਜਵਾਨਾਂ ਦੇ ਵਿੱਚ ਅਥਾਹ ਆ। ਜੋ ਕੱਲ੍ਹ ਘਟਨਾ ਵਾਪਰੀ ਆ, ਉਸ ਨੂੰ ਜਿਹੜੀ ਗ੍ਰਿਫਤਾਰੀ ਦੀ ਗੱਲ ਪੁਲਿਸ ਆਖਦੀ ਆ, ਉਸ ਨੂੰ ਉਹ ਇਹ ਸੱਚ ਨਹੀਂ ਮੰਨਦੇ। ਉਹ ਕਹਿੰਦੇ ਆ ਵੀ ਭਾਈ ਸਾਹਿਬ ਨੇ ਆਪ ਹੀ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆ, ਤੇ ਹੁਣ ਉਹ ਚਾਹੇ ਜਿੱਦਾਂ ਦਾ ਮਰਜ਼ੀ ਗੱਲਾਂ ਜਿਹੜੀਆਂ ਉਹ ਆਖੀ ਜਾਣ। ਸੋ ਇਹ ਗੱਲਾਂ ਆਪਾਂ ਜਿਹੜੀਆਂ ਹੁਣ ਸੁਣੀਆਂ ਅਕਾਲ ਯੂਥ USA ਦੇ ਜਿਹੜਾ ਗਰੁੱਪ ਆ, ਇਹਨਾਂ ਦੇ ਦੁਆਰਾ, ਜਿਨ੍ਹਾਂ ਨੇ ਇੱਥੇ ਇੱਕ ਪ੍ਰਦਰਸ਼ਨੀ ਵੀ ਲਾਈ ਆ ਜਿਹੜਾ ਸਿੱਖ ਕਤਲੇਆਮ ਹੋਇਆ ਸੀਗਾ ਦਿੱਲੀ ਦੇ ਵਿੱਚ, ਉਸ ਨੂੰ ਲੈ ਕੇ। ਤੇ ਜੇ ਤੁਸੀਂ ਹੋਰ ਵੀ ਜਿਹੜੇ ਵੀ ਨਗਰ ਕੀਰਤਨਾਂ 'ਚ ਜਾਂਦੇ ਆ, ਜੇ ਤੁਹਾਨੂੰ ਪ੍ਰਦਰਸ਼ਨੀ ਦਿਖੇ ਤਾਂ ਜ਼ਰੂਰ ਦੇਖੋ। ਇੰਗਲਿਸ਼ ਦੇ ਵਿੱਚ ਵੀ ਆ, ਪੰਜਾਬੀ 'ਚ ਵੀ ਆ। ਇੱਥੋਂ ਦੇ ਗਦਰ ਦੇ ਲਹਿਰ ਦੇ ਜਿਹੜੇ ਆ ਜਨਮਦਾਤੇ, ਜਿਹੜੇ ਅਮਰੀਕਾ ਤੋਂ ਉੱਠ ਕੇ ਉੱਧਰ ਨੂੰ ਗਏ ਸੀ, ਉਹਨਾਂ ਬਾਰੇ, ਇੱਥੇ ਦੀ ਗਦਰ ਪਾਰਟੀ ਬਾਰੇ, ਹੋਰ ਕਈ ਗੱਲਾਂ ਜਿਹੜੀਆਂ ਇੱਥੇ ਇਹਨਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਇਸ ਪ੍ਰਦਰਸ਼ਨੀ 'ਚ। ਆ ਕੇ ਜ਼ਰੂਰ ਤੁਸੀਂ ਆਪਣੇ ਇਤਿਹਾਸ ਦੇ ਨਾਲ ਜੁੜੋ ਤੇ ਆਪਣੀ ਜਾਣਕਾਰੀ 'ਚ ਵਾਧਾ ਕਰੋ। ਇਹ ਗੱਲਾਂ ਬਾਤਾਂ ਨਾਲ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।